ਅਗਲੀਆਂ ਖਬਰਾਂ ਵੱਲ ਚੱਲੀਏ। ਰਾਜਕਰਮੀਤ ਸਿੰਘ ਜੀ, ਕੁਛ ਰਸ਼ੀਆ ਤੇ ਯੂਕਰੇਨ ਦੇ ਸੰਬੰਧ ਦੇ ਵਿੱਚ ਪ੍ਰੈਜ਼ੀਡੈਂਟ ਬਾਈਡਨ ਹੋਣਾ ਨੇ ਅੱਜ ਇਹ ਕਿਹਾ ਆ ਵੀ ਰਸ਼ੀਆ ਦੇ ਪ੍ਰੈਜ਼ੀਡੈਂਟ ਪੁਟਨ ਨੂੰ ਵਾਰ ਕ੍ਰਾਈਮ ਦੇ ਉੱਤੇ ਚਾਰਜ ਕਰਨਾ ਚਾਹੀਦਾ, ਉਹਨਾਂ ਦੇ ਅਗੇਂਸਟ ਟ੍ਰਾਇਲ ਲਿਆਉਣਾ ਚਾਹੀਦਾ। ਜਿਸ ਤਰ੍ਹਾਂ ਦੀਆਂ ਮੌਤਾਂ, ਜਿਸ ਤਰ੍ਹਾਂ ਦੀਆਂ ਕਿਲਿੰਗਸ ਯੂਕਰੇਨ ਦੇ ਵਿੱਚ ਰਸ਼ੀਆ ਵਾਲਿਆਂ ਨੇ ਕੀਤੀਆਂ ਆ, ਹੁਣ ਉੱਥੇ ਮਾਸ ਗ੍ਰੇਵ ਲੱਭਣੀਆਂ ਸ਼ੁਰੂ ਹੋ ਗਈਆਂ ਵੀ ਬੰਦਿਆਂ ਨੂੰ ਜਾਂ ਬੀਬੀਆਂ ਨੂੰ ਜੋ ਵੀ ਆ ਜਿਹਦੀ ਡੈਥ ਹੋ ਗਈ, ਬੈਗਸ ਦੇ ਵਿੱਚ ਪਲਾਸਟਿਕ ਦੇ ਪਾ ਕੇ ਇੱਕ ਦੂਜੇ ਦੇ ਉੱਤੇ ਰੱਖ ਕੇ ਤੇ ਉਹਨਾਂ ਨੂੰ ਮਿੱਟੀ ਦੇ ਵਿੱਚ ਦੱਬ ਦਿੱਤਾ ਗਿਆ ਆ। ਸੋ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਨੇ ਅੱਜ ਇਹ ਕਿਹਾ ਵੀ ਉਹ ਵਾਰ ਕ੍ਰਿਮੀਨਲ ਆ ਪੁਟਨ, ਮਾਸ ਕਿਲਿੰਗਸ ਕੀਤੀਆਂ ਸਿਵਲੀਅਨਸ ਦੀਆਂ, ਖਾਸ ਕਰਕੇ ਬੱਕਾ ਟਾਊਨ ਨਾਰਥ ਵੈਸਟ ਆਫ ਯੂਕਰੇਨ ਜਿਹੜਾ ਕੈਪੀਟਲ ਆਫ ਕੀਵ ਹੈਗਾ ਆ। ਸੋ ਐਡੀਸ਼ਨਲ ਸੈਂਕਸ਼ਨਸ ਵੀ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਨੇ ਕਿਹਾ ਰਸ਼ੀਆ ਦੇ ਉੱਤੇ ਲਾਣੀਆਂ ਚਾਹੀਦੀਆਂ, ਲਾਣ ਜਾ ਰਹੇ ਹੈਗੇ ਆ। ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੇ ਇਹ ਕਿਹਾ ਵੀ ਐਵੀਡੈਂਸ ਇਕੱਠੇ ਕਰ ਰਹੇ ਆ ਸਾਰੇ, ਤਾਂ ਕਿ ਕ੍ਰਿਮੀਨਲ ਕੋਰਟ ਦੇ ਵਿੱਚ ਉਹਨਾਂ ਨੂੰ ਚਾਰਜ ਕੀਤਾ ਜਾ ਸਕੇ। ਸੋ ਐਡੀਸ਼ਨਲ ਸੈਂਕਸ਼ਨਸ ਰਸ਼ੀਆ ਦੇ ਅਗੇਂਸਟ ਹੋਰ ਲੱਗਣ ਜਾ ਰਹੀਆਂ ਹੈਗੀਆਂ ਆ, ਤੇ ਜਿਹੜੇ ਰਸ਼ੀਆ ਦੇ ਓਲੀਗਾਰਚ ਹੈਗੇ ਆ ਉਹਨਾਂ ਦੇ ਉੱਤੇ ਵੀ ਸਕੰਜਾ ਪੂਰੀ ਤਰ੍ਹਾਂ ਕੱਸਿਆ ਜਾ ਰਿਹਾ। ਅੱਜ ਯੂਐਸ ਨੇ ਇੱਕ ਜਾਟ ਜਿਹੜਾ ਇੱਕ ਪੁਟਨ ਦਾ ਬਹੁਤ ਖਾਸ ਦੋਸਤ ਸੀ, ਓਲੀਗਾਰਚ ਹੈਗਾ, ਬੜਾ ਅਮੀਰ ਬੰਦਾ ਆ, ਉਸ ਦਾ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਹੈਗਾ ਆ। ਯੂਐਸ ਗਵਰਨਮੈਂਟ ਨੇ ਮੈਗਾ ਜਾਟ ਸਪੇਨ ਦੇ ਵਿੱਚ ਆਪਣੇ ਕਬਜ਼ੇ 'ਚ ਲਿਆ ਹੈਗਾ ਆ। ਇਸ ਤੋਂ ਬਿਨਾਂ ਯੂਐਸ ਇਹ ਵੀ ਕਹਿ ਰਿਹਾ ਕਿ ਰਸ਼ੀਆ ਨੂੰ ਯੂਐਨ ਦੀ ਹਿਊਮਨ ਰਾਈਟਸ ਬਾਡੀ ਦੇ ਵਿੱਚੋਂ ਸਸਪੈਂਡ ਕਰ ਦਿੱਤਾ ਜਾਣਾ ਚਾਹੀਦਾ ਆ। ਬੁਕਾਰੈਸਟ ਦੇ ਵਿੱਚ ਯੂਨਾਈਟਿਡ ਸਟੇਟਸ ਅੱਜ ਮੰਗ ਕਰੂਗਾ ਯੂਐਨ ਜਨਰਲ ਅਸੈਂਬਲੀ ਤੋਂ ਵੀ ਰਸ਼ੀਆ ਨੂੰ ਹਿਊਮਨ ਰਾਈਟਸ ਕੌਂਸਲ ਦੇ ਵਿੱਚੋਂ ਰਿਮੂਵ ਕਰ ਦਿੱਤਾ ਜਾਵੇ। 2/3 ਮੈਜੋਰਟੀ ਵੋਟ 193 ਮੈਂਬਰ ਅਸੈਂਬਲੀ ਨਿਊਯਾਰਕ ਦੇ ਵਿੱਚ ਸਸਪੈਂਡ ਕਰ ਸਕਦੀ ਹੈਗੀ ਆ ਜੇ ਇਹਨਾਂ ਦੇ ਪ੍ਰੂਵ ਹੁੰਦੇ ਹੈਗੇ ਆ। ਜੀ ਬਿਲਕੁਲ। ਸੋ ਜੀ, ਜਦੋਂ ਤੋਂ ਹੀ ਰਸ਼ੀਆ ਨੇ ਯੂਕਰੇਨ ਦੇ ਵਿੱਚ ਇਨਵੇਜ਼ਨ ਕੀਤੀ ਆ, 2 ਰੈਜੂਲੇਸ਼ਨ ਆਲਰੇਡੀ ਯੂਐਨਓ ਦੇ ਵਿੱਚ ਪਾਸ ਹੋ ਚੁੱਕੇ ਆ, 140 ਵੋਟਾਂ ਫੇਵਰ ਦੇ ਨਾਲ ਰਸ਼ੀਆ ਦੇ ਅਗੇਂਸਟ, ਪਰ ਰਸ਼ੀਆ ਵਾਲੇ ਮੰਨ ਨਹੀਂ ਰਹੇ ਹੈਗੇ। 140 ਕੰਟਰੀਆਂ, ਮੁਲਕ ਜਿਹੜੇ 140 ਉਹ ਇਕੱਠੇ ਖੜੇ ਆ ਇਸ ਟਾਈਮ ਰਸ਼ੀਆ ਦੇ ਅਗੇਂਸਟ। ਰਸ਼ੀਆ ਦੇ ਇਨਵੈਸਟਰ ਜਿਹੜੇ ਯੂਐਨ ਨੂੰ ਹੈਗੇ ਆ, ਜਨੇਵਾ, ਜਨਾਡੀ ਗੈਟਲੋਵ, ਉਹਨਾਂ ਨੇ ਇਹ ਕਿਹਾ ਆ ਵੀ ਆ ਜਿਹੜਾ ਨਵਾਂ ਇੱਕ ਇਨੀਸ਼ੀਏਟਿਵ ਲੈ ਕੇ ਆ ਰਹੇ ਆ ਵੀ ਇਹਨਾਂ ਨੂੰ ਹਿਊਮਨ ਰਾਈਟਸ ਤੋਂ ਜਿਹੜਾ ਕੌਂਸਲ ਆ ਉਹਦੇ ਚੋਂ ਕੱਢ ਦਿੱਤਾ ਜਾਵੇ, ਇਹਦੀ ਕੋਈ ਬਾਹਲੀ ਸਪੋਰਟ ਹੈ ਨਹੀਂ। ਪਰ ਪੂਰੀ ਹਾਹਾਕਾਰ ਪੂਰੀ ਦੁਨੀਆ 'ਚ ਇਸ ਟਾਈਮ ਮਚ ਰਹੀ ਹੈ, ਕਿਉਂਕਿ ਹੁਣ ਪਤਾ ਲੱਗਣਾ ਸ਼ੁਰੂ ਹੋ ਗਿਆ ਵੀ ਕਿਸ ਤਰ੍ਹਾਂ ਇੰਨਾ ਘਿਨੌਣੇ ਕ੍ਰਾਈਮ ਜਿਹੜੇ ਆ ਉਹ ਰਸ਼ੀਆ ਵਾਲਿਆਂ ਨੇ ਯੂਕਰੇਨ ਦੇ ਵਿੱਚ ਕੀਤੇ ਹੈਗੇ ਆ। ਰੈੱਡ ਕਰਾਸ ਕਹਿ ਰਹੀ ਆ ਵੀ ਉਹਨਾਂ ਦੀ ਜਿਹੜੀ ਟੀਮ ਆ ਮੈਰੀਪੋਲ ਦੇ ਬਾਹਰ ਇੱਕ ਛੋਟਾ ਟਾਊਨ ਆ ਉਸ ਦੇ ਵਿੱਚ ਹੈਲਡ ਕਰਕੇ ਰੱਖੀ ਆ, ਉਹਨਾਂ ਨੂੰ ਇੱਕ ਹਿਸਾਬ ਦੇ ਨਾਲ ਰੂਸੀ ਫੌਜਾਂ ਨੇ ਨੱਪ ਕੇ ਰੱਖਿਆ ਹੈਗਾ ਆ। ਪ੍ਰੈਜ਼ੀਡੈਂਟ ਬਾਈਡਨ ਨੇ ਜਿੱਦਾਂ ਤੁਸੀਂ ਦੱਸਿਆ ਵੀ ਪੁਤਿਨ ਨੂੰ ਵਾਰ ਕ੍ਰਿਮੀਨਲ ਇੱਕ ਵਾਰੀ ਫੇਰ ਗਰਦਾਨਿਆ ਆ। ਬੁਕਾ ਜਿਹੜਾ ਸ਼ਹਿਰ ਆ ਉਸ ਦੇ ਵਿੱਚ ਜੋ ਹਾਲਾਤ ਇਸ ਟਾਈਮ ਬਣੇ ਪਏ ਆ, ਕਿਉਂਕਿ ਕੀਵ ਤੋਂ ਰੂਸੀ ਫੌਜਾਂ ਆ ਉਹ ਵਾਪਸ ਰੀਟਰੀਟ ਜਿਹੜੀਆਂ ਉਹ ਕਰ ਰਹੀਆਂ ਨੇ। ਪੈਂਟਾਗਨ ਨੇ ਤੇ ਜਿਹੜੇ ਆ ਰਾਸ਼ਟਰਪਤੀ ਨੇ ਕਿਹਾ ਵੀ ਇਹ ਵਾਰ ਕ੍ਰਿਮੀਨਲ ਤੇ ਇਸ ਦਾ ਟਰਾਇਲ ਆ ਉਹ ਹੁਣ ਸਪਸ਼ਟ ਨਜ਼ਰ ਆ ਰਿਹਾ ਵੀ ਇਸ ਦੇ ਬਾਰੇ ਜ਼ਰੂਰ ਹੋਣਾ ਚਾਹੀਦਾ ਆ। ਉਧਰ ਪੋਲੈਂਡ ਨੇ ਵੀ ਰੂਸ ਨੂੰ ਜੈਨੋਸਾਈਡ ਵੀ ਕੀਤਾ ਆ, ਤੁਸੀਂ ਯੂਕਰੇਨੀਅਨਸ ਦਾ, ਉਸ ਦੇ ਦੋਸ਼ ਲਾਏ ਆ ਤੇ ਇਨਵੈਸਟੀਗੇਸ਼ਨ ਦੀ ਮੰਗ ਕੀਤੀ ਹੈਗੀ ਆ। ਬੀਤੇ ਵੀਕਐਂਡ ਦੇ ਉੱਤੇ ਬੀਤੇ ਵੀਕ ਦੇ ਵਿੱਚ ਇਹ ਖਬਰਾਂ ਸੀਗੀਆਂ ਵੀ ਰੂਸ ਦੇ ਇਸ ਰਾਸ਼ਟਰਪਤੀ ਪੁਤਿਨ ਨੂੰ ਉਸਦੇ ਫੌਜੀ ਜਿਹੜੀ ਆ ਜਿਹੜੇ ਲੀਡਰ ਆ ਖਾਸ ਕਰਕੇ ਉਹ ਸਹੀ ਨਹੀਂ ਦੱਸ ਰਹੇ ਵੀ ਹੈ ਕੀ ਆ, ਚੱਲ ਕੀ ਰਿਹਾ ਆ, ਵੀ ਉਹਨਾਂ ਦੀ ਆਪਣੀ ਫੌਜ ਦਾ ਵੀ ਮਾੜਾ ਹਾਲ ਆ। ਬਹੁਤ ਸਾਰੀਆਂ ਵੀਡੀਓਜ਼ ਹੁਣ ਸਾਹਮਣੇ ਆ ਰਹੀਆਂ ਨੇ ਜਿਸ ਦੇ ਬਾਰੇ ਇਹ ਆਖਿਆ ਜਾ ਰਿਹਾ ਵੀ ਸਿਵਿਲੀਅਨਸ ਦੇ ਉੱਤੇ ਅੰਨ੍ਹੇਵਾਹ ਗੋਲੀਆਂ ਰੂਸੀ ਫੌਜਾਂ ਦੇ ਦੁਆਰਾ ਜਿਹੜੀਆਂ ਉਹ ਚਲਾਈਆਂ ਜਾ ਰਹੀਆਂ ਨੇ। ਤੇ ਜਦ ਕਿ ਪੁਤਿਨ ਨੇ ਇਹ ਸਮਾਲ ਮਿਲਟਰੀ ਐਕਸ਼ਨ ਕਹਿ ਕੇ ਯੂਕਰੇਨ ਦੇ ਉੱਤੇ ਹਮਲਾ ਕੀਤਾ ਸੀ। ਡੀ ਨਾਜ਼ੀਫਾਈ ਦੇ ਟੈਗ ਅਧੀਨ ਇਸ ਹਮਲੇ ਨੂੰ
ਯੂਕਰੇਨ ਦੇ ਖਿਲਾਫ ਲੈ ਕੇ ਉਹ ਆਇਆ ਸੀਗਾ। ਸੋ ਇੰਟਰਨੈਸ਼ਨਲ ਕਮੇਟੀ ਰੈੱਡ ਕਰਾਸ ਦੀ ਆ, ਉਹਨਾਂ ਨੇ ਕਿਹਾ ਵੀ ਜਿਹੜੇ ਇਵੈਕੂਏਸ਼ਨ ਕਰਾਉਣ ਦੇ ਵਿੱਚ ਮਦਦ ਕਰਨ ਦੇ ਲਈ ਗਏ ਸੀਗੇ ਲੋਕ ਮੈਰੀਪੋਲ 'ਚ ਉਹਨਾਂ ਦੀ ਟੀਮ ਦੇ, ਉਹਨਾਂ ਨੂੰ ਜਿਹੜਾ ਉਹ ਰੋਕ ਕੇ ਰੱਖਿਆ ਹੈ। ਮੈਰੀਪੋਲ ਦੇ ਲੀਡਰ ਮੇਅਰ ਕਹਿ ਰਹੇ ਆ ਵੀ 1 ਲੱਖ ਲੋਕ ਅਜੇ ਵੀ ਉੱਥੇ ਫਸੇ ਪਏ ਨੇ ਤੇ ਸਥਿਤੀ ਜਿਹੜੀ ਕਾਫੀ ਜ਼ਿਆਦਾ ਮਾੜੀ ਉਹਨਾਂ ਦੇ ਲਈ ਬਣੀ ਪਈ ਆ। 1,30,000 ਜਿਹੜਾ ਇਸ ਟਾਈਮ ਦੱਸਿਆ ਜਾ ਰਿਹਾ ਆ। 90% ਕਹਿੰਦੇ ਸਾਡਾ ਢਾਂਚਾ ਆ, ਇਨਫਰਾਸਟ੍ਰਕਚਰ ਆ, ਉਸ ਨੂੰ ਤਹਿਸ ਨਹਿਸ ਕਰ ਦਿੱਤਾ ਗਿਆ ਆ ਤੇ ਲਗਾਤਾਰ ਗੋਲੀਬਾਰੀ ਆ ਰੂਸ ਫੌਜੀਆਂ ਦੇ ਦੁਆਰਾ ਉਹ ਚੱਲ ਰਹੀ ਹੈਗੀ ਆ। ਸੋ ਇਹ ਕਹਿੰਦੇ ਆ ਵੀ ਕਾਫੀ ਜ਼ਿਆਦਾ ਸਥਿਤੀ ਮਾੜੀ ਆ। ਮੇਅਰ ਇੱਕ ਹੋਰ ਸ਼ਹਿਰ ਦੇ ਕਹਿ ਰਹੇ ਆ ਵੀ ਕਹਿੰਦੇ 60% ਸਾਡਾ ਇਨਫਰਾਸਟ੍ਰਕਚਰ ਉਹ ਰਸ਼ੀਅਨ ਆਰਟਿਲਰੀ ਦੇ ਦੁਆਰਾ ਹਿੱਟ ਕੀਤਾ ਗਿਆ ਆ ਤੇ 40% ਤਾਂ ਅਜਿਹਾ ਆ ਵੀ ਉਹ ਪੂਰੀ ਤਰ੍ਹਾਂ ਤਹਿਸ ਨਹਿਸ ਹੋ ਗਿਆ, ਉਹ ਰਿਪੇਅਰ ਵੀ ਜਿਹੜਾ ਉਹ ਨਹੀਂ ਕੀਤਾ ਜਾ ਸਕੇਗਾ। ਸੋ ਹਿਊਮੈਨਿਟੇਰੀਅਨ ਕੋਰੀਡੋਰ ਬਣਾਇਆ ਤੇ ਹੈਗਾ ਆ ਲੋਕਾਂ ਨੂੰ ਉਥੋਂ ਕੱਢਣ ਦੇ ਲਈ। ਕਹਿੰਦੇ ਵੀ ਜਿਹੜਾ ਬਰਡੈਂਸਕ ਤੇ ਜ਼ਾਪੋਰੋਜ਼ੀਆ ਜਿਹੜਾ ਸ਼ਹਿਰ ਆ ਉਸ ਦੇ ਦਰਮਿਆਨ 19,000 ਲੋਕਾਂ ਨੂੰ ਇਵੈਕੂਏਟ ਇਸ ਕੋਰੀਡੋਰ ਦੇ ਤਹਿਤ ਕੀਤਾ ਗਿਆ ਆ। ਬਾਏ ਕਾਰ ਤੇ ਬਾਏ ਫੁੱਟ ਜਿਹੜੇ ਆ ਉਹ ਚੱਲ ਰਹੇ ਆ। ਸੋ ਸੀਨਸ ਕਹਿੰਦੇ ਆ ਯੂਕਰੇਨ ਦੇ ਵਿੱਚ ਕਾਫੀ ਦਰਦਨਾਕ ਭਿਆਨਕ ਜਿਹੜੇ ਆ ਉਹ ਨਜ਼ਰ ਆ ਰਹੇ ਨੇ।